ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 28 ਅਪ੍ਰੈਲ 2015 15 ਵਿਸਾਖ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਤੁਸੀਂ ਅੱਜ ਕਿਹੜੀ ਅਹਿਮ ਖਬਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹੋ? ਦੇਖੋ, ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਆਲਰੇਡੀ ਸਾਡੇ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ ਸਾਊਥ ਏਸ਼ੀਆ ਦੇ ਅਸਮਾਨਾਂ ਤੇ 29 ਅਪ੍ਰੈਲ ਦੀ ਸੂਹੀ ਸਵੇਰ ਜੀ ਸੱਜਰੀ ਸਵੇਰ ਚੜ ਚੁੱਕੀ ਹੈ ਤੇ ਇਹ ਉਹ ਦਿਨ ਹੈ 29 ਅਪ੍ਰੈਲ ਦਾ ਜਦੋਂ ਕਿ ਠੀਕ 29 ਸਾਲ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ 5 ਮੈਂਬਰੀ ਪੰਥਕ ਕਮੇਟੀ, ਜਿਸ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਲੋਚਾਲ ਸਨ, ਔਰ ਇਹ 5 ਮੈਂਬਰੀ ਪੰਥਕ ਕਮੇਟੀ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਥਾਪੀ ਗਈ ਸੀ ਜੀ। ਉਹਨਾਂ ਦੇ ਜ਼ਿੰਮੇ ਸੀ ਕਿ ਉਹਨਾਂ ਨੇ ਰਾਜਸੀ ਅਗਵਾਈ ਪੰਥ ਨੂੰ ਦੇਣੀ ਤੇ ਇਸ 5 ਮੈਂਬਰੀ ਪੰਥਕ ਕਮੇਟੀ ਨੇ ਅਕਾਲ ਤਖਤ ਸਾਹਿਬ ਤੋਂ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਦੁਨੀਆ ਨੂੰ ਇਹ ਸਪਸ਼ਟ ਸੁਨੇਹਾ ਦਿੱਤਾ ਸੀ ਕਿ ਹੁਣ ਸਿੱਖ ਕੌਮ ਭਾਰਤੀ ਯੂਨੀਅਨ ਨਾਲੋਂ ਪੂਰਾ ਤੋੜ ਵਿਛੋੜ ਕਰਦੀ ਹੈ। ਔਰ ਨਾਲ ਹੀ ਉਹਨਾਂ ਨੇ ਉਸ ਐਲਾਨਨਾਮੇ ਦੇ ਵਿੱਚ ਦੁਨੀਆ ਦੇ ਦੇਸ਼ਾਂ ਨੂੰ, UN ਨੂੰ, ਨੈਟੋ ਨੂੰ, ਯੂਰਪੀਅਨ ਯੂਨੀਅਨ ਨੂੰ, ਸਾਰਿਆਂ ਨੂੰ ਇਹ ਅਪੀਲ ਕੀਤੀ ਸੀ ਔਰ ਇਹ ਕਿਹਾ ਸੀ ਕਿ ਅਸੀਂ ਕਿਹਨਾਂ ਹਾਲਾਤਾਂ 'ਚ ਆਪਣੀ ਆਜ਼ਾਦੀ ਦੀ ਜਿਹੜੀ ਹੈ ਉਹ ਡੈਕਲੇਰੇਸ਼ਨ ਕਰ ਰਹੇ ਹਾਂ। ਇਹ ਦਿਨ ਆਪਣੇ ਆਪ ਦੇ ਵਿੱਚ ਇੱਕ ਬੜਾ ਇਤਿਹਾਸਕ ਦਿਨ ਹੈ। ਹਾਲਾਂਕਿ ਜਦੋਂ ਅਸੀਂ ਇਸ ਡੈਕਲੇਰੇਸ਼ਨ ਤੋਂ ਇਲਾਵਾ ਕੋਈ ਗੱਲ ਕਰਦੇ ਹਾਂ ਖਾਲਸੇ ਦੇ ਇਤਿਹਾਸ ਦੀ, ਜਿਹੜਾ ਅਸੀਂ ਅਕਸਰ ਕਰਦੇ ਰਹਿੰਦੇ, ਤੇ ਫਿਰ ਖਾਲਿਸਤਾਨ ਦੀ ਆਜ਼ਾਦੀ ਦਾ ਐਲਾਨਨਾਮਾ ਤਾਂ ਖਾਲਸੇ ਦੇ ਬਰਥ ਦੇ ਨਾਲ ਜਾਂ ਖਾਲਸੇ ਦੇ ਪ੍ਰਗਟ ਹੋਣ ਦੇ ਨਾਲ ਹੀ ਹੋ ਜਾਂਦਾ ਹੈ ਜੀ। ਕਿਉਂਕਿ ਜਦੋਂ ਜ਼ਾਹਰਾ ਤੌਰ ਦੇ ਉੱਤੇ 1699 ਈਸਵੀ ਦੀ ਵਿਸਾਖੀ ਨੂੰ ਖੰਡੇ ਧਾਰ ਤੋਂ ਖਾਲਸਾ ਪੰਥ ਸਤਿਗੁਰੂ ਪ੍ਰਗਟ ਕਰਦੇ ਨੇ ਤੇ ਫਿਰ ਖਾਲਸੇ ਦੇ ਜ਼ਿੰਮੇ ਜਿਹੜੇ ਕੰਮ ਲਾਏ ਜਾਂਦੇ ਨੇ, ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ, ਜਿਹੜਾ 6ਵੇਂ ਪਾਤਸ਼ਾਹ ਨੇ ਬੜਾ ਸਪਸ਼ਟ ਜਵਾਬ ਦਿੱਤਾ ਸੀ ਸਮਰੱਥ ਰਾਮਦਾਸ ਨੂੰ ਕਿ ਸ਼ਸਤਰ ਅਸੀਂ ਕਿਉਂ ਚੁੱਕੇ ਨੇ, ਤੇ ਫਿਰ ਖਾਲਸੇ ਨੂੰ ਗੁਰੂ ਨੇ ਉਹ ਤੇਗ ਕਿਰਪਾਨ ਜਿਹੜੀ ਹੈ ਹਮੇਸ਼ਾ ਦੇ ਲਈ ਉਸ ਦੇ ਗਾਤਰੇ ਪਾ ਕੇ ਉਸ ਨੂੰ ਇਸ ਧਰਤੀ ਦੇ ਉੱਤੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਅਕਾਲ ਪੁਰਖ ਦੀ ਫੌਜ, ਜਿਸ ਫੌਜ ਦਾ ਕਮਾਂਡਰ ਇਨ ਚੀਫ ਅਕਾਲ ਪੁਰਖ ਆਪ ਹੈ ਜੀ। ਸੋ ਜਿਹੜੀ ਸੋਵਰਨਿਟੀ ਜਾਂ ਬਾਦਸ਼ਾਹਤ ਜਾਂ ਜਦੋਂ ਵੀ ਆਜ਼ਾਦੀ ਐਲਾਨੀ ਜਾਂਦੀ ਹੈ, ਇਸ ਦਾ ਜ਼ਾਹਰ ਮਤਲਬ ਹੈ ਕਿ ਕਿਉਂਕਿ ਵਰਲਡਲੀ ਲੈਵਲ ਦੇ ਉੱਤੇ ਤੁਸੀਂ ਕੁਝ ਚੀਜ਼ਾਂ, ਜਿਵੇਂ ਬੇਸ਼ੱਕ ਤੁਸੀਂ ਜਾਂ ਮੈਂ ਕਿਸੇ ਇਸ਼ੂ ਤੇ ਐਗਰੀ ਕਰਦੇ ਹਾਂ, ਅਸੀਂ ਕੋਈ ਇਕਰਾਰਨਾਮਾ ਵੀ ਕਰਦੇ ਹਾਂ, ਕੋਈ ਉਸ ਦੇ ਉੱਤੇ ਜ਼ਬਾਨੀ ਗੱਲ ਕਰਦੇ ਹਾਂ, ਬੇਸ਼ੱਕ ਅੱਜ ਅਦਾਲਤਾਂ ਦੇ ਵਿੱਚ ਜਾਂ ਕੋਰਟ 'ਚ ਵਰਬਲ ਜਿਹੜੀ ਤੁਹਾਡੀ ਐਵੀਡੈਂਸ ਵੀ ਮੰਨੀ ਜਾਂਦੀ ਹੈ, ਪਰ ਜ਼ਾਹਰ ਹੁੰਦਾ ਹੈ ਕਿ ਵੀ ਉਸ ਸਾਰੇ ਦਾ ਲਿਖਤੀ ਪੜ੍ਹਤੀ ਪਾਰਟ ਔਰ ਉਸ ਨੂੰ ਜਿਵੇਂ ਜਦੋਂ ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਤੋਂ ਬਾਅਦ ਅੱਗੋਂ ਗੁਰੂ ਉਹਨਾਂ ਨੇ ਗੁਰੂ ਅੰਗਦ ਸਾਹਿਬ ਨੂੰ ਦੂਸਰੇ ਪਾਤਸ਼ਾਹ ਦਾ ਰੁਤਬਾ ਦਿੱਤਾ ਤੇ ਫਿਰ ਇੱਕ ਜ਼ਾਹਰਾ ਚੋਣ ਵੀ ਹੋਈ ਜਿਹੜੀ ਕਿ ਇੱਕ ਅਧਿਆਤਮ ਦੀ ਦੁਨੀਆ 'ਚ ਸੀ ਔਰ ਫਿਰ ਪਬਲਿਕਲੀ ਸੰਗਤ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਅੱਗੇ ਸੀਸ ਝੁਕਾ ਕੇ ਉਹਨਾਂ ਨੂੰ ਜਿਹੜਾ ਆਪਣਾ ਆਪਾ ਉਹਨਾਂ ਦੇ ਵਿੱਚ ਰੱਖਿਆ, ਅੰਗਦ ਰੂਪ ਬਣਾਇਆ ਔਰ ਫਿਰ ਵਾਰੀ-ਵਾਰੀ ਬਾਕੀ ਸੰਗਤ ਨੇ ਵੀ ਉਹਨਾਂ ਦੇ ਅੱਗੇ ਸੀਸ ਨਵਾਇਆ। ਸੋ ਜ਼ਾਹਰ ਹੈ ਇਸ ਨੂੰ ਤੁਸੀਂ ਕੋਈ ਰਸਮ ਕਹੋ ਜਾਂ ਕੁਛ ਵੀ ਕਹੋ, ਪਰ ਇਹ ਡੈਕਲੇਰੇਸ਼ਨ, ਹਾਲਾਂ ਕਿਉਂਕਿ ਇਹ ਸਵਾਲ ਮੈਂ ਇਸ ਲਈ ਕਿਸੇ ਦੇ ਵੀ ਪੁੱਛੇ ਜਾਣ ਤੋਂ ਪਹਿਲਾਂ ਹੀ ਜਵਾਬ ਦੇ ਰਿਹਾ ਕਿ ਜੀ 29 ਅਪ੍ਰੈਲ ਦੀ ਹੀ ਕੀ ਸਿਗਨੀਫੀਕੈਂਸ ਹੈ, ਕਿਉਂਕਿ ਖਾਲਸਾ ਤਾਂ ਜਨਮ ਤੋਂ ਆਜ਼ਾਦ ਹੈ ਔਰ ਜੇ ਅਸੀਂ ਈਵਨ ਮਿਸਟਿਕ ਦੁਨੀਆ ਦੇ ਵਿੱਚ ਦੇਖੀਏ ਤੇ ਪ੍ਰੋਫੈਸਰ ਪੂਰਨ ਸਿੰਘ ਜਦੋਂ ਖਾਲਸੇ ਨੂੰ ਬਿਆਨਦੇ ਨੇ ਤਾਂ ਕਹਿੰਦੇ ਨੇ ਧੁਰਥੀ ਆਜ਼ਾਦ ਸਤਿਗੁਰ ਦੇ ਬੰਦੇ ਜੀ, ਕਿ ਇਹ ਜਿਹੜੀ ਆਜ਼ਾਦੀ ਦੀ ਗੱਲ ਹੈ ਇਹ ਤਾਂ ਧੁਰਥੀ ਹੈ, ਧੁਰ ਅਕਾਲ ਪੁਰਖ ਤੋਂ ਹੈ ਔਰ ਅਕਾਲ ਪੁਰਖ ਤੋਂ ਇਸ ਲਈ ਹੈ ਕਿ ਦੁਨੀਆ ਦੇ ਵਿੱਚ ਜਦੋਂ ਵੀ ਸੋਵਰਨਿਟੀ ਦੀ ਗੱਲ ਹੁੰਦੀ ਹੈ, ਅੰਗਰੇਜ਼ੀ ਦਾ ਸ਼ਬਦ ਸੋਵਰਨਿਟੀ ਹੈ, ਇਸ ਨੂੰ ਅੱਜ ਕੱਲ੍ਹ ਪ੍ਰਭੂ ਸੱਤਾ ਵੀ ਕਿਹਾ ਜਾਂਦਾ ਹੈ, ਆਮ ਜ਼ਬਾਨ ਦੇ ਵਿੱਚ ਬਾਦਸ਼ਾਹਤ ਕਿਹਾ ਜਾਂਦਾ ਹੈ ਜਾਂ ਹੋਰ ਆਮ ਜ਼ਬਾਨ 'ਚ ਕਹਿਣਾ ਹੋਏ ਤੇ ਰਾਜ ਸ਼ਕਤੀ ਕਿਹਾ ਜਾਂਦਾ ਹੈ। ਸੋ ਜਦੋਂ ਅਸੀਂ ਬਾਣੀ ਦੇ ਵਿੱਚ ਇਹ ਪੜ੍ਹਦੇ ਹਾਂ ਕਿ ਭਾਈ ਕੋ ਹਰ ਸਮਾਨ ਨਹੀਂ ਰਾਜਾ,
ਇਹ ਜੋ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਿਵਾਜੈ, ਕਿ ਫਿਰ ਇਹ ਜ਼ਾਹਰ ਹੈ ਕਿ ਵੀ ਸਭ ਤੋਂ ਰਾਜ ਜਿਹੜਾ ਹੈ, ਰਾਜਿਆਂ ਦਾ ਵੀ ਰਾਜਾ ਉਹ ਨਿਰੰਕਾਰ ਹੈ, ਅਕਾਲ ਪੁਰਖ ਹੈ। ਔਰ ਜਦੋਂ ਅਸੀਂ ਦੁਨੀਆ ਦੇ ਵਿੱਚ ਵਿਚਰਦੇ ਹਾਂ, ਆਪਣੀ ਬਾਦਸ਼ਾਹਤ ਦਾ ਐਲਾਨ ਕਰਦੇ ਹਾਂ, ਤਾਂ ਜ਼ਾਹਰ ਹੈ ਕਿ ਅਲਟੀਮੇਟਲੀ ਅਸੀਂ ਅਕਾਲ ਪੁਰਖ ਦੀ ਸੋਵਰਨਿਟੀ ਨੂੰ ਹੀ ਇਸ ਧਰਤੀ ਦੇ ਉੱਤੇ ਲਾਗੂ ਕਰ ਰਹੇ ਹੁੰਦੇ। ਔਰ ਮੈਂ ਅਕਸਰ 29 ਅਪ੍ਰੈਲ 1986 ਦੇ ਦਿਨ ਨੂੰ ਜਿਹੜਾ 4 ਜੁਲਾਈ 1776 ਦੀ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ, ਇਸ ਦੇ ਨਾਲ ਇਸ ਦੀ ਤੁਲਨਾ ਕਰਦਾ। ਬਹੁਤ ਸਾਰੇ ਜਿਹੜੇ ਫੈਕਟਰ ਨੇ ਉਹ ਨਾਲ ਮਿਲਦੇ ਨੇ, ਜਿਨ੍ਹਾਂ ਸਰਕਮਸਟਾਂਸਿਸ 'ਚ 13 ਕਾਲੋਨੀਜ਼ ਨੇ ਅਮਰੀਕਾ ਦੀਆਂ ਨੇ ਬ੍ਰਿਟਿਸ਼ ਸਲਤਨਤ ਨੂੰ ਅਲਵਿਦਾ ਕਿਹਾ। ਔਰ ਫਿਰ ਖਾਸ ਤੌਰ ਤੇ ਜਦੋਂ ਅਸੀਂ ਅਕਾਲ ਪੁਰਖ ਦੀ ਸੋਵਰਨਿਟੀ ਦੀ ਗੱਲ ਕਰਦੇ ਹਾਂ, ਤੇ ਇਹਨਾਂ ਨੇ ਵੀ ਆਪਣੀ ਉਸ ਡੈਕਲੇਰੇਸ਼ਨ ਦਾ ਆਧਾਰ ਇਹੀ ਬਣਾਇਆ ਸੀ ਕਿ ਆਲ ਮੈਨ ਆਰ ਕ੍ਰੀਏਟਡ ਇਕੁਅਲ। ਜੀ ਹੁਣ ਜ਼ਾਹਰ ਹੈ ਕਿ ਵੀ ਸਭ ਬੰਦੇ ਬਰਾਬਰ ਬਣਾਏ ਨੇ। ਹੁਣ ਜਦੋਂ ਕੋਈ ਕਿਸੇ ਤੇ ਰਾਜ ਕਰਦਾ ਹੈ, ਇੱਕ ਉਹ ਹੁੰਦਾ ਜਿਹੜਾ ਰਾਜਾ ਹੁੰਦਾ, ਰਾਜ ਕਰ ਰਿਹਾ ਹੁੰਦਾ, ਦੂਸਰਾ ਹੁੰਦਾ ਜਿਹੜੀ ਰਿਆਇਆ ਹੁੰਦੀ ਹੈ, ਪਰਜਾ ਹੁੰਦੀ ਹੈ, ਜਿਸ ਦੇ ਉੱਤੇ ਉਹ ਰਾਜ ਕਰ ਰਿਹਾ। ਸੋ ਜਿਹੜਾ ਹੁਣ ਅਕਾਲ ਪੁਰਖ ਦਾ ਨੇਮ ਹੈ, ਜਾਂ ਅਕਾਲ ਪੁਰਖ ਦੀ ਇਹ ਕਾਇਨਾਤ ਹੈ, ਜਾਂ ਅਕਾਲ ਪੁਰਖ ਦੀ ਇਹ ਧਰਤੀ ਹੈ, ਤੇ ਇਹਦੇ 'ਚ ਤਾਂ ਇੱਕੋ ਹੀ ਰਾਜ ਹੈ, ਬਾਦਸ਼ਾਹ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਇੱਕ ਦਾਤਾ, ਇੱਕ ਸੋਵਰਨ ਹੈ। ਹੁਣ ਜੇ ਉਸ ਸੋਵਰਨ ਅਕਾਲ ਪੁਰਖ ਦੀ ਧਰਤੀ ਦੇ ਉੱਤੇ ਕੋਈ ਜ਼ਾਤ, ਕੋਈ ਨਸਲ, ਕੋਈ ਮੁਲਕ, ਕੋਈ ਕਬੀਲਾ, ਕੋਈ ਕੌਮ ਇਸ ਕਦਰ ਹਾਵੀ ਹੋ ਜਾਏ ਕਿ ਦੂਸਰਿਆਂ ਦੀਆਂ ਧਾਰਮਿਕ ਆਜ਼ਾਦੀਆਂ, ਉਹਨਾਂ ਦੀਆਂ ਆਰਥਿਕ ਆਜ਼ਾਦੀਆਂ, ਉਹਨਾਂ ਦਾ ਕਿਸਮਤ ਘੜਨ ਦਾ ਹੱਕ, ਉਹਨਾਂ ਦਾ ਪਹਿਰਾਵਾ, ਉਹਨਾਂ ਦੀ ਇੱਜ਼ਤ, ਉਹਨਾਂ ਦੀ ਆਬਰੂ ਉਹਨਾਂ ਲੋਕਾਂ ਦੇ ਹੱਥ 'ਚ ਨਾ ਹੋਏ, ਉਹ ਦੂਸਰੇ ਦੇ ਹੋਏ, ਉਹਨੂੰ ਹੀ ਕਹਿੰਦੇ ਨੇ ਕਿ ਦੂਸਰੇ ਦਾ ਰਾਜ ਹੈ ਜੀ। ਤੇ ਜਦੋਂ ਅਸੀਂ ਆਲ ਮੈਨ ਆਰ ਕ੍ਰੀਏਟਡ ਇਕੁਅਲ ਦੀ ਗੱਲ ਕਰਦੇ ਤੇ ਜ਼ਾਹਰ ਹੈ ਕਿ ਇਸ ਦਾ ਕਨਸੈਪਟ ਉਸ ਸਿੱਖੀ ਆਸ਼ੇ ਦੇ ਨਾਲ ਹੀ ਹੈ ਕਿ ਭਾਈ ਇਹ ਜਿਹੜਾ ਕਿਸੇ ਨੂੰ ਹੱਕ ਨਹੀਂ ਹੈ ਕਿ ਕੋਈ ਕਿਸੇ ਦੇ ਉੱਤੇ ਆਪਣੀ ਵਿਚਾਰਧਾਰਾ ਥੋਪੇ, ਕੋਈ ਕਿਸੇ ਦੇ ਉੱਤੇ ਆਪਣਾ ਕੋਈ ਹੋਰ ਜਿਹੜਾ ਹੈ ਉਹ ਪ੍ਰਭੂ ਸੱਤਾ ਕਿਸੇ ਦੇ ਉੱਤੇ ਬਣਾਏ। ਸੋ ਇਹਨਾਂ ਹਾਲਾਤਾਂ 'ਚ ਜਿਹੜੀ ਖਾਲਿਸਤਾਨ ਦੀ ਡੈਕਲੇਰੇਸ਼ਨ ਹੈ ਉਸ ਦੀ ਇੱਕ ਬੜੀ ਅਹਿਮੀਅਤ ਹੈ। ਖਾਲਸਾ ਜਨਮ ਤੋਂ ਆਜ਼ਾਦ ਹੈ। 1699 ਈਸਵੀ 'ਚ ਖਾਲਸਾ ਬਾਦਸ਼ਾਹ ਜਾਂ ਬਾਗੀ, ਜਦੋਂ ਭਾਈ ਰਤਨ ਸਿੰਘ ਭੰਗੂ ਯਾਦ ਕਰਵਾਉਂਦੇ ਨੇ, ਸੋ ਇਹਦੇ 'ਚ ਇੱਕ ਤਾਂ ਬਾਦਸ਼ਾਹ ਜਨਮ ਤੋਂ ਹੈ, ਪਰ ਨਾਲ ਇੱਕ ਜਾਂ ਸ਼ਬਦ ਜਦੋਂ ਆ ਜਾਂਦਾ ਹੈ ਉਸ ਦਾ ਮਤਲਬ ਹੈ ਜਾਂ ਬਾਗੀ ਜੀ, ਕਿ ਜੇ ਉਹਦੇ ਕੋਲ ਬਾਦਸ਼ਾਹਤ ਨਹੀਂ ਹੈ ਜਾਂ ਉਸ ਨੂੰ ਬਾਦਸ਼ਾਹਤ ਤੋਂ ਡਿਪਰਾਈਵ ਕੀਤਾ ਜਾਂਦਾ ਹੈ, ਜਾਂ ਉਸ ਦੀ ਸੋਵਰਨਿਟੀ, ਪ੍ਰਭੂ ਸੱਤਾ, ਆਪਣੀ ਕਿਸਮਤ ਆਪ ਘੜਨ ਦਾ ਹੱਕ ਉਸ ਨੂੰ ਜਾਲਸਾਜ਼ੀ ਨਾਲ, ਤਾਕਤ ਨਾਲ, ਧੱਕੇ ਨਾਲ, ਸੰਵਿਧਾਨਕ ਕਿਸੇ ਆੜ ਦੇ ਥੱਲੇ ਖੋਇਆ ਜਾਂਦਾ ਹੈ, ਤੇ ਫਿਰ ਖਾਲਸਾ ਲੜੇਗਾ, ਬਗਾਵਤ ਕਰੇਗਾ, ਔਰ ਉਸ ਦਿਨ ਤੱਕ ਲੜਦਾ ਰਹੇਗਾ ਜਦੋਂ ਤੱਕ ਉਹ ਆਪਣੀ ਸੋਵਰਨਿਟੀ ਨੂੰ ਬਹਾਲ ਨਹੀਂ ਕਰ ਲੈਂਦਾ। ਸੋ ਇਹ ਮੁੱਢਲਾ ਪ੍ਰਿੰਸੀਪਲ ਹੈ ਜਿਸ ਦੇ ਉੱਤੇ ਖਾਲਸੇ ਦਾ ਸਾਰਾ ਆਧਾਰ ਹੈ ਜੀ। ਹੁਣ ਅਸੀਂ ਲਗਭਗ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਤੇ 316 ਸਾਲ ਦੀ ਗੱਲ ਕਰ ਰਹੇ ਹਾਂ, 316 ਸਾਲ ਪਹਿਲਾਂ ਖਾਲਸਾ ਪ੍ਰਗਟ ਹੁੰਦਾ। ਔਰ ਜੇ ਅਸੀਂ ਇਹਨਾਂ 316 ਸਾਲ ਦੇ ਸਮੇਂ ਨੂੰ ਦੇਖਦੇ ਤੇ ਫਿਰ ਖਾਲਸੇ ਦੀ ਪਹਿਲੀ ਟੱਕਰ ਆਪਣੇ ਜਨਮ ਦੇ ਨਾਲ ਹੀ 22 ਧਾਰ ਦੇ ਪਹਾੜੀ ਰਾਜੇ ਮੁਗਲਿਆ ਸਲਤਨਤ ਦੇ ਨਾਲ ਹੁੰਦੀ ਹੈ। ਔਰ ਉਸ ਸੱਚ ਦੇ ਸਫ਼ਰ 'ਚ ਅਸੀਂ ਦੇਖਦੇ ਹਾਂ ਕਿ 10ਵੇਂ ਪਾਤਸ਼ਾਹ ਆਪਣਾ ਸਰਬੰਸ ਕੁਰਬਾਨ ਕਰਦੇ ਨੇ, ਪਰ ਨਾਲ ਹੀ ਇਹ ਉਹਨੂੰ ਸੁਨੇਹਾ ਵੀ ਦੇ ਦਿੰਦੇ ਨੇ ਔਰੰਗਜ਼ੇਬ ਨੂੰ। ਜਦੋਂ ਅਸੀਂ ਜ਼ਫਰਨਾਮੇ ਦੇ ਇਹ ਸ਼ਬਦ ਕੋਟ ਕਰਦੇ ਜਿਹਦੇ 'ਚ ਉਹਨਾਂ ਨੇ ਔਰੰਗਜ਼ੇਬ ਨੂੰ ਕਿਹਾ ਕਿ ਵੀ ਤੂੰ ਬੜਾ ਖੁਸ਼ ਹੋਏਗਾ ਕਿ ਤੂੰ ਮੇਰੇ 4 ਪੁੱਤਰ ਮਾਰ ਦਿੱਤੇ, ਤੂੰ ਮੇਰੇ ਹਜ਼ਾਰਾਂ ਸਿੱਖ ਸ਼ਹੀਦ ਕਰ ਦਿੱਤੇ, ਤੂੰ ਮੇਰਾ ਅਨੰਦਪੁਰ ਉਜਾੜ ਦਿੱਤਾ, ਪਰ ਤੂੰ ਤਾਂ 4 ਅੰਗਿਆਰੇ ਬੁਝਾਏ ਨੇ ਜੀ। ਖਾਲਸਾ ਪੰਥ ਜਿਹੜਾ ਭਾਂਬੜ ਹੈ ਉਹ ਅਜੇ ਬਾਕੀ ਹੈ। ਮੈਂ ਤੇਰਿਆਂ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵੀ ਘੁੱਟ ਤੈਨੂੰ ਪੀਣਾ ਨਸੀਬ ਨਹੀਂ ਹੋਏਗਾ। ਹੁਣ ਜ਼ਾਹਰ ਹੈ ਕਿ ਜਦੋਂ 10ਵੇਂ ਪਾਤਸ਼ਾਹ ਇਹ ਜ਼ਫਰਨਾਮਾ ਜਿੱਤ ਦੀ ਚਿੱਠੀ ਲਿਖ ਰਹੇ ਨੇ, ਗਰਾਊਂਡ ਰਿਐਲਿਟੀ ਤਾਂ ਡਿਫਰੈਂਟ ਹੈ। ਜ਼ਮੀਨ ਦੇ ਉੱਤੇ ਤਾਂ ਨਜ਼ਰ ਆਉਂਦਾ ਵੀ ਅਨੰਦਪੁਰ ਸਾਹਿਬ ਗੁਰੂ ਸਾਹਿਬ ਨੇ ਛੱਡ ਦਿੱਤਾ ਹੈ, ਪਰਿਵਾਰ ਸ਼ਹੀਦ ਹੋ ਗਿਆ, ਸਿੱਖ ਸੰਗਤ ਖਿਲਰ ਗਈ, ਆਪ ਉਹ ਮਾਲਵੇ ਦੇ ਵਿੱਚ ਵਿਚਰ ਰਹੇ ਨੇ, ਦੀਨਾ ਔਰ ਕਾਂਗੜ ਪਿੰਡਾਂ 'ਚ ਉਹ ਜ਼ਫਰਨਾਮਾ ਲਿਖਦੇ ਨੇ। ਪਰ ਉਹਨਾਂ ਨੇ ਜਿਸ ਪੰਥ ਦੀ ਨੀਂਹ ਰੱਖੀ ਸੀ
ਔਰ ਜਿਹੜਾ ਪੰਥ ਉਹਨਾਂ ਨੂੰ ਆਪਣੇ ਬੱਚਿਆਂ ਤੋਂ ਵੀ ਜ਼ਿਆਦਾ ਪਿਆਰਾ ਸੀ। ਜੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੇ ਵਿੱਚ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਿਵਾਸ ਦੇ ਨਾਲ ਆਪਣਾ ਆਪ ਖਾਲਸੇ ਦੇ ਰੂਪ ਦੇ ਵਿੱਚ ਜ਼ਾਹਰ ਕੀਤਾ, ਪ੍ਰਗਟ ਕੀਤਾ। ਤੇ ਇਹ ਚੈਲੰਜ ਬੜਾ ਸਪਸ਼ਟ ਸੀ ਕਿ ਬੇਸ਼ੱਕ ਅੱਜ ਤੂੰ ਹੈ ਔਰੰਗਜ਼ੇਬ ਔਰ ਮੁਗਲਿਆ ਸਲਤਨਤ ਵਾਲਿਓ, ਤੁਸੀਂ ਇਹ ਸਮਝਦੇ ਹੋਵੋਗੇ ਕਿ ਤੁਸੀਂ ਸਾਨੂੰ ਹਰਾ ਦਿੱਤਾ, ਪਰ ਖਾਲਸਾ ਪੰਥ ਭਾਂਬੜ ਹੈ ਕਿ ਵੀ ਤੁਸੀਂ ਚਾਰ ਅੰਗਿਆਰੇ ਹੀ ਨੇ, ਤੁਸੀਂ ਬੁਝਾ ਦਿੱਤੇ, ਮਾਰ ਦਿੱਤੇ, ਲੇਕਿਨ ਅਜੇ ਭਾਂਬੜ ਬਾਕੀ। ਔਰ ਕਈ ਥਾਂ ਇਸ ਨੂੰ ਈਵਨ ਖਾਲਸਾ ਕੁੰਡਲਨੀ ਸੱਪ ਦੇ ਤੌਰ ਤੇ ਵੀ ਜ਼ਫਰਨਾਮੇ 'ਚ ਬਿਆਨ ਕੀਤਾ ਗਿਆ ਕਿ ਭੁਜੰਗ ਉਹ ਕੁੰਡਲਨੀ ਜਿਹੜਾ ਖਾਲਸਾ ਹੈ ਉਹ ਅਜੇ ਬਾਕੀ ਹੈ ਔਰ ਉਹ ਹਿਸਾਬ ਬਰਾਬਰ ਕਰੇਗਾ। ਹੁਣ ਅਸੀਂ ਉਸ ਸਪਿਰਿਟ ਦੇ ਹਵਾਲੇ ਨਾਲ ਹੀ ਗੱਲ ਕਰਦੇ ਹਾਂ ਔਰ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕਿਵੇਂ ਲਗਭਗ ਇੱਕ ਸਦੀ ਖਾਲਸੇ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਆਪਣਾ ਘਰ ਬਣਾਇਆ, ਮਾਈਆਂ ਬੀਬੀਆਂ ਨੇ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਸਵਾ ਮਨ ਦੇ ਪੀਸਣੇ ਪੀਸੇ, ਆਪਣੇ ਬੱਚਿਆਂ ਦੇ ਹਾਰ ਬਣਾ ਕੇ ਉਹਨਾਂ ਦੇ ਹੀ ਗਲਾਂ ਦੇ ਵਿੱਚ ਪਾਏ ਗਏ, ਲੇਕਿਨ ਨਾ ਉਹਨਾਂ ਦਾ ਸਿਦਕ ਡੋਲਿਆ ਨਾ ਸਬਰ ਡੋਲਿਆ। ਸਿੱਖੀ ਸਿਦਕ ਵੀ ਨਿਭਾਇਆ ਤੇ ਇਹ ਰਿਜ਼ੋਲਵ ਵੀ ਨਹੀਂ ਛੱਡਿਆ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਕਿ ਸਾਡਾ ਦਾਵਾ ਪਾਤਸ਼ਾਹਤ ਦਾ, ਜਾਂ ਅਸੀਂ ਇੱਥੇ ਧਰਤੀ ਦੇ ਉੱਤੇ ਬਾਦਸ਼ਾਹ ਹੋਵਾਂਗੇ, ਤੇ ਜੇ ਸ਼ਹੀਦੀ ਮਿਲੀ ਤੇ ਫਿਰ ਅਕਾਲ ਪੁਰਖ ਦੀ ਗੋਦ, ਗੁਰੂ ਦੀ ਗੋਦ ਦੀ ਬਾਦਸ਼ਾਹਤ। ਔਰ ਇਹ ਖਾਲਸੇ ਨੇ ਹਮੇਸ਼ਾ ਹੀ ਇਸ ਗੱਲ ਤੇ ਮਾਣ ਕੀਤਾ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਬਾਦਸ਼ਾਹਤ ਦਿੱਤੀ ਹੈ ਖਾਲਸੇ ਨੂੰ। ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਔਰ ਇੱਕ ਸਦੀ ਬਾਅਦ ਅਸੀਂ ਦੇਖਦੇ ਹਾਂ ਕਿ ਉਸੇ ਹੀ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ ਸੂਰਜ ਚੜ੍ਹਦਾ ਹੈ। ਲਾਹੌਰ ਖਾਲਸਾ ਪੰਥ ਦੀ ਉਹ ਰਾਜਧਾਨੀ ਸਰਕਾਰੇ ਖਾਲਸਾ ਦੀ, ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹ ਕਾਬਜ਼ ਹੁੰਦੇ ਨੇ, ਤੇ ਫਿਰ ਉਹ ਸੋਵਰਨਿਟੀ ਵਾਲਾ ਪਾਤਸ਼ਾਹਤ ਵਾਲਾ ਪੰਥ, ਉਸ ਦੇ ਰਾਜ ਦਾ ਜਦੋਂ ਤੁਸੀਂ ਘੇਰਾ ਦੇਖਦੇ ਹੋ, ਦਰਾ ਖੈਬਰ ਜਮਰੌਦ ਤੋਂ ਲੈ ਕੇ ਤਿੱਬਤ ਚੀਨ ਤੱਕ, ਤੇ ਇਧਰ ਸ਼ਿਕਾਰਪੁਰ ਸਿੰਧ ਤੋਂ ਲੈ ਕੇ ਸਤਲੁਜ ਤੱਕ, ਲਾਹੌਲ ਸਪੀਤੀ ਰੋਹਤਾਂਗ ਪਾਸ ਤੱਕ, ਇਹ ਉਹ ਵਿਸ਼ਾਲ ਰਾਜ। ਇਹਦੇ ਬਾਵਜੂਦ ਘੱਲੂਘਾਰੇ ਤੋਂ ਬਾਅਦ ਘੱਲੂਘਾਰਾ ਹੋਇਆ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਸਿਰਾਂ ਦੇ ਮੁੱਲ ਪਏ। ਔਰ ਇਸ ਸਦੀ 'ਚ ਇਕੱਲੇ ਸਿੱਖ ਮੁਗਲਾਂ ਨਾਲ ਹੀ ਨਹੀਂ ਭਿੜੇ ਜਾਂ ਉਹਨਾਂ ਦੇ ਰਾਜ ਦੀ ਜੜ ਹੀ ਨਹੀਂ ਪੁੱਟੀ, ਅਫਗਾਨ ਧਾੜ ਵੀ 1000 ਸਾਲ ਦਾ ਇਤਿਹਾਸ, ਜਿਹੜੇ ਸਾਰੇ ਹੀ ਹਮਲਾਵਰ ਜਮਰੌਦ ਵੱਲੋਂ ਆਉਂਦੇ ਸਨ, ਦਰਾ ਖੈਬਰ ਦੇ ਉੱਤੇ ਜਿਹੜਾ ਖਾਲਸੇ ਨੇ ਕਬਜ਼ਾ ਕਰਕੇ ਉਹ ਦਰਵਾਜ਼ਾ ਹਮੇਸ਼ਾ ਦੇ ਲਈ ਬੰਦ ਕੀਤਾ। ਅੰਗਰੇਜ਼ਾਂ ਦੇ ਰਾਜ ਬਾਰੇ 98 ਸਾਲ ਉਹਨਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ, ਬਾਕੀ ਭਾਰਤ ਤੇ ਲਗਭਗ 200 ਸਾਲ। ਔਰ ਇਹ ਅਸੀਂ ਅਕਸਰ ਦੁਹਰਾਉਂਦੇ, ਔਰ ਅੰਗਰੇਜ਼ਾਂ ਦੀਆਂ ਖੁਫੀਆ ਡਾਇਰੀਆਂ 'ਚੋਂ ਹੀ ਦੇਖਿਆ ਜਾ ਸਕਦਾ ਹੈ ਵੀ ਸਿੱਖਾਂ ਦੀ ਕਿੰਨੀ ਵੱਡੀ ਕੁਰਬਾਨੀ ਹੈ ਉਸ ਸਾਰੇ ਦੇ ਜਿਹੜਾ ਅੰਗਰੇਜ਼ਾਂ ਨੂੰ ਇੱਥੋਂ ਕੱਢਣ ਦੇ ਲਈ। ਹੁਣ ਗੱਲ ਅਸੀਂ ਅਜੋਕੇ ਹਾਕਮਾਂ ਦੀ ਕਰੀਏ। ਲਗਭਗ ਜਦੋਂ ਇਹ ਖਾਲਿਸਤਾਨ ਦਾ ਐਲਾਨਨਾਮਾ ਹੋਇਆ, ਉਸ ਤੋਂ 2 ਸਾਲ ਪਹਿਲਾਂ ਹੀ ਜੂਨ 84 ਫੁੱਲ ਸਕੇਲ ਅਟੈਕ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਤੇ ਹੋਇਆ ਸੀ। ਔਰ 1947 'ਚ ਅਸੀਂ ਤੀਸਰੀ ਧਿਰ ਸੀ ਸਾਰੀ ਨੈਗੋਸ਼ੀਏਸ਼ਨ ਦੇ ਵਿੱਚ। ਸਾਡੀ ਅਹਿਮਕ ਲੀਡਰਸ਼ਿਪ ਦੀ ਬਦੌਲਤ ਅਸੀਂ ਇਹਨਾਂ ਦੀ ਗੁਲਾਮੀ 'ਚ ਆਏ, ਬ੍ਰਾਹਮਣਵਾਦੀਆਂ ਦੀ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਵਿਦਨ ਪਲੂਰਲ ਸੁਸਾਇਟੀ, ਕਿਉਂਕਿ ਸਿੱਖ ਧਰਮ 'ਚ ਕੋਈ ਇਸ ਕਿਸਮ ਦਾ ਨਹੀਂ ਹੈ ਕਿ ਅਸੀਂ ਬਾਕੀਆਂ ਦੇ ਨਾਲ ਕੋਐਗਜ਼ਿਸਟ ਨਹੀਂ ਕਰ ਸਕਦੇ। ਸਾਡਾ ਬੇਸ਼ੱਕ ਆਪਣੀ ਕਿਸਮਤ ਆਪ ਘੜਨ ਦਾ ਹੱਕ ਸਾਡਾ ਜਿਹੜਾ ਮੁੱਢਲਾ ਹੱਕ ਹੈ, ਪਰ ਜਿਹੜੀਆਂ ਸੁਸਾਇਟੀਜ਼ ਇਕੁਆਲਿਟੀ 'ਚ ਯਕੀਨ ਰੱਖਦੀਆਂ, ਹੁਣ ਜੇ ਸਿੱਖ ਅਮਰੀਕਾ 'ਚ, ਕੈਨੇਡਾ 'ਚ, ਵੈਸਟਰਨ ਵਰਲਡ 'ਚ ਔਰ ਪੱਛਮੀ ਜਗ੍ਹਾ ਦੇ ਵਿੱਚ ਹਰ ਥਾਂ ਐਡਜਸਟ ਹੋਏ ਨੇ, ਅਸੀਂ ਇਹਨਾਂ ਹਕੂਮਤਾਂ ਦੇ ਖਿਲਾਫ ਤਾਂ ਬਗਾਵਤ ਨਹੀਂ ਕੀਤੀ। ਇੱਥੇ ਆਪਣੇ ਹੱਕਾਂ ਲਈ ਅਸੀਂ ਜ਼ਰੂਰ ਲੜਦੇ ਹਾਂ, ਉਹ ਪਛਾਣ ਦੀ ਗੱਲ ਹੋਏ, ਡਿਸਕ੍ਰਿਮੀਨੇਸ਼ਨ ਦੇ ਖਿਲਾਫ ਹੋਏ, ਪਰ ਅਸੀਂ ਕੋਈ ਹਥਿਆਰ ਤਾਂ ਨਹੀਂ ਚੁੱਕੇ ਹੈ ਹਕੂਮਤ ਦੇ ਖਿਲਾਫ ਕਿ ਅਸੀਂ ਅਮਰੀਕਾ ਦਾ ਰਾਜ ਭਾਗ ਬਦਲ ਦੇਣਾ, ਕਿਉਂਕਿ ਸਾਨੂੰ ਪਤਾ ਹੈ ਵੀ ਇੱਥੇ ਬੰਦਿਆਂ ਦੇ ਵਿੱਚ ਡਿਸਕ੍ਰਿਮੀਨੇਟਰੀ ਐਟੀਟਿਊਡ ਹੋ ਸਕਦਾ ਹੈ, ਪਰ ਸਿਸਟਮ ਦੇ ਵਿੱਚ ਬੇਸਿਕਲੀ ਜਸਟਿਸ ਹੈ ਸਾਰਿਆਂ ਦੇ ਲਈ। ਸਾਰੇ ਆਲ ਮੈਨ ਆਰ ਕ੍ਰੀਏਟਡ ਇਕੁਅਲ ਜੇ ਕਨਸੈਪਟ ਹੈ, ਤੇ 200-250 ਸਾਲ 'ਚ ਇਹਨਾਂ ਨੇ ਵੀ ਆਪਣੀਆਂ ਕਮਜ਼ੋਰੀਆਂ, ਸਲੇਵਰੀ, ਵਿਮਨ ਐਮਪਾਵਰਮੈਂਟ, ਦੂਸਰੀਆਂ ਸਾਰੀਆਂ ਚੀਜ਼ਾਂ ਨੂੰ ਇੰਪਰੂਵ ਕੀਤਾ। ਲੇਕਿਨ ਇਹੀ ਤਜਰਬਾ ਜਿਹੜਾ 37 ਸਾਲ ਲਗਭਗ ਭਾਰਤ ਦੇ ਸਿਸਟਮ 'ਚ ਵੀ ਸਿੱਖਾਂ ਨੇ ਕੀਤਾ ਕਿ ਭਾਈ ਉਸ ਇੰਡੀਅਨ ਯੂਨੀਅਨ ਜਿਸ ਬਾਰੇ ਕਿਹਾ ਗਿਆ ਸੀ
ਕਿ ਸਿੱਖਾਂ ਨੂੰ ਭਾਰਤ ਦੇ ਉੱਤਰ 'ਚ ਇੱਕ ਸੂਬਾ ਦਿੱਤਾ ਜਾਏਗਾ ਜਿੱਥੇ ਗਲੋ ਆਫ ਫਰੀडम ਉਹ ਮਾਣ ਸਕਣ ਜੀ। ਔਰ ਉਹਦੇ ਲਈ ਅਸੀਂ ਅਕਸਰ ਦੁਹਰਾਉਂਦੇ ਹਾਂ, ਉਹ ਜ਼ਬਾਨ ਦਾ ਮੁੱਦਾ ਹੋਏ, ਪੰਜਾਬੀ ਦਾ, ਪਾਣੀਆਂ ਦਾ ਹੱਕ ਹੋਏ, ਔਰ ਧਰਮ ਯੁੱਧ ਮੋਰਚਾ ਜਿਹਦੇ 'ਚ 2 ਲੱਖ ਤੋਂ ਜ਼ਿਆਦਾ ਜਿਹੜੀਆਂ ਨੇ ਉਹ ਗ੍ਰਿਫਤਾਰੀਆਂ ਹੁੰਦੀਆਂ ਨੇ। ਔਰ ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੂੰ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਜਾਂ ਨਾਇਕ ਦੇ ਤੌਰ ਤੇ ਯਾਦ ਕਰਦੇ ਹਾਂ, ਉਹਨਾਂ ਨੇ ਸਪਸ਼ਟਤਾ ਦੇ ਨਾਲ ਇਹ ਕਿਹਾ ਹੋਇਆ ਸੀ ਕਿ ਭਾਈ ਅਸੀਂ ਤੁਹਾਡੇ ਨਾਲ ਰਹਿਣਾ ਚਾਹੁੰਦੇ, ਇਹ ਤੁਸੀਂ ਦੇਖਣਾ ਹੈ ਕਿ ਸਾਨੂੰ ਨਾਲ ਰੱਖਣਾ ਹੈ ਕਿ ਨਹੀਂ ਰੱਖਣਾ, ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤ ਦੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ ਜੀ। ਸੋ ਜੂਨ 84 ਦਾ ਘੱਲੂਘਾਰਾ, ਨਵੰਬਰ 84 ਭਾਰਤ ਭਰ ਦੇ ਵਿੱਚ ਸਿੱਖਾਂ ਦਾ ਕਤਲੇਆਮ, ਨਸਲਕੁਸ਼ੀ ਔਰ ਬੇਸਿਕ ਸਿੱਖ ਸੋਵਰਨਟੀ ਰਾਈਟ। ਸੋ ਉਹ ਹਾਲਾਤ ਸਨ ਜਿਨ੍ਹਾਂ ਦੇ ਵਿੱਚ ਮੰਦੇ ਭਾਗਾਂ ਨੂੰ ਸੰਤ ਪਿੰਡਾਂ ਵਾਲਿਆਂ ਦੀ ਦਮਦਮੀ ਟਕਸਾਲ, ਜਿਸ ਦੇ ਬਹੁਤ ਸਾਰੇ ਸਿੰਘ ਉਹਨਾਂ ਦੇ ਨਾਲ ਹੀ ਸ਼ਹੀਦ ਹੋਏ, ਉਹਨਾਂ 'ਚ ਏਜੰਸੀਆਂ ਨੇ ਆਪਣੀ ਖੇਡ ਦਿੱਤੀ ਸੀ। ਸੰਤਾਂ ਦੇ ਚੜ੍ਹਦੀ ਕਲਾ 'ਚ ਹੋਣ ਦੀ ਗੱਲ। ਦੂਸਰਾ ਵੀ ਇੱਕ ਭਗੌੜਾ ਅਕਾਲੀ ਵੈਸੇ ਹੀ ਭਗੌੜਾ ਪੰਥ ਸੀ ਜੂਨ 84 'ਚੋਂ, ਤਾਂ ਜਿਹੜੇ ਨੇ ਉਹ ਭਾਗੀਦਾਰ ਸੀ ਸਰਕਾਰ ਦੇ ਨਾਲ ਇਸ ਘੱਲੂਘਾਰੇ ਦੇ ਲਈ। ਉਹਨਾਂ ਹਾਲਾਤਾਂ 'ਚ ਅਸੀਂ ਸਮਝਦੇ ਹਾਂ ਕਿ ਬਾਬਾ ਗੁਰਬਚਨ ਸਿੰਘ ਮਾਨੋਚਾਲ ਵੱਲੋਂ ਖਾਲਿਸਤਾਨ ਦਾ ਐਲਾਨਨਾਮਾ ਬਹੁਤ ਮਜ਼ਬੂਤ ਕਦਮ ਸੀ, ਬੜਾ ਦਲੇਰਾਨਾ ਕਦਮ ਸੀ। ਬੇਸ਼ੱਕ ਉਹਨਾਂ ਨੂੰ ਬਹੁਤਿਆਂ ਦੀ ਆਪਣਿਆਂ ਦੇ ਵੀ ਜਿਹੜੀ ਹੈ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ, ਪਰ ਉਹ ਗਏ ਔਰ ਉਹਨਾਂ ਨੇ ਆਪਣਾ ਜਿਹੜਾ ਕੰਮ ਹੈ ਉਹ ਕਰ ਦਿੱਤਾ ਮਜ਼ਬੂਤੀ ਦੇ ਨਾਲ। ਜੀ। ਹੁਣ ਅਸੀਂ ਅਕਸਰ ਖਾਲਿਸਤਾਨ ਦੇ ਐਲਾਨਨਾਮੇ ਬਾਰੇ ਸਾਡੀਆਂ ਜਿਹੜੀਆਂ ਪਹਿਲਾਂ ਵੀ ਵਿਚਾਰਾਂ ਨੇ ਜਿਹੜੀਆਂ ਕਿ ਦੇਖੀਆਂ ਜਾ ਸਕਦੀਆਂ ਔਨ ਦਾ ਨੈਟ, ਔਰ ਉਹਦੇ 'ਚ ਇਨ ਬਰੀਫ ਮੈਂ ਇਹੀ ਕਹਾਂਗਾ ਕਿ ਵੀ ਜਿਹੜੇ ਡੈਕਲੇਰੇਸ਼ਨਸ ਹੁੰਦੀਆਂ ਉਹ ਤੁਹਾਡਾ ਡ੍ਰੀਮ ਹੁੰਦਾ, ਰਿਜ਼ੋਲਵ ਹੁੰਦਾ। ਜਿਵੇਂ ਅਮਰੀਕਾ ਦੀ ਡੈਕਲੇਰੇਸ਼ਨ ਸੀ ਵੀ ਕੀ ਸਿਸਟਮ ਹੋਏਗਾ, ਸੰਵਿਧਾਨ ਬਾਅਦ 'ਚ ਬਣਦੇ ਨੇ। ਅਮਰੀਕਨ ਡੈਕਲੇਰੇਸ਼ਨ ਤੋਂ 15 ਸਾਲ ਬਾਅਦ ਅਮਰੀਕਨ ਕਨਸਟੀਟਿਊਸ਼ਨ ਬਣਿਆ, ਜਦੋਂ ਆਜ਼ਾਦ ਲੋਕ ਹੋ ਗਏ। ਅੱਜ ਵੀ ਕਈ ਵਾਰ ਸਾਡੇ ਕਈ ਵੀਰ ਭੈਣਾਂ ਕਹਿਣਗੇ ਕਿ ਜੀ ਤੁਸੀਂ ਖਾਲਿਸਤਾਨ ਦਾ ਸੰਵਿਧਾਨ, ਕੋਈ ਕਨਸਟੀਟਿਊਂਟ ਅਸੈਂਬਲੀ ਬਣਾ ਲਓ, ਸੰਵਿਧਾਨ ਬਣਾਓ। ਮੇਰਾ ਇਹ ਕਹਿਣਾ ਹੁੰਦਾ ਕਿ ਸਾਡੇ ਲਈ ਰਿਜ਼ੋਲਵ ਹੈ 29 ਅਪ੍ਰੈਲ 1986 ਦੀ ਡੈਕਲੇਰੇਸ਼ਨ। ਉਹਦੇ 'ਚ ਭਵਿੱਖ ਦੇ ਖਾਲਿਸਤਾਨ ਦਾ ਸੰਵਿਧਾਨ ਕੀ ਹੋਏਗਾ, ਉਸ ਦੀਆਂ ਬਹੁਤ ਸਾਰੀਆਂ ਚੀਜ਼ਾਂ ਬੀਜ ਰੂਪ ਦੇ ਵਿੱਚ ਪਈਆਂ ਹੋਈਆਂ ਨੇ ਜੀ। ਲੇਕਿਨ ਉਹ ਸੰਵਿਧਾਨ ਦੇਸ਼ ਦੇ ਲੋਕ ਬਣਾਉਂਦੇ ਹੁੰਦੇ ਨੇ। ਜਦੋਂ ਖਾਲਿਸਤਾਨ ਆਜ਼ਾਦ ਹੋਏਗਾ, ਉੱਥੋਂ ਦਾ ਜਿਹੜੀ ਜਨਤਾ ਹੈ ਉਹ ਆਪਣੀ ਕਨਸਟੀਟਿਊਂਟ ਅਸੈਂਬਲੀ ਨਾਲ ਵਿਚਾਰ, ਡਿਬੇਟ, ਗੁਰਬਾਣੀ, ਗੁਰਮਤ, ਇਤਿਹਾਸ, ਰਵਾਇਤ, ਇੰਟਰਨੈਸ਼ਨਲ ਜਿਹੜੀਆਂ ਹਕੀਕਤਾਂ ਨੇ ਉਹਨਾਂ ਦੇ ਮੱਦੇਨਜ਼ਰ ਆਪਣੇ ਲੋਕਾਂ ਦੇ ਭਲੇ ਦਾ ਸੰਵਿਧਾਨ। ਹਾਂ, ਇਸ ਡੈਕਲੇਰੇਸ਼ਨ 'ਚ ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਜਿਹੜੀ ਹੈ ਉਹ ਬਿਗਨਿੰਗ ਦੇ ਵਿੱਚ ਹੀ ਕਹੀ ਗਈ ਹੈ ਕਿ ਵੀ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਸੋ ਜ਼ਾਹਰ ਹੈ ਕਿਰਤੀ ਸਿੱਖ ਨੂੰ ਜਾਂ ਕਿਰਤੀ ਖਾਲਿਸਤਾਨ ਦੇ ਸ਼ਹਿਰੀ ਨੂੰ ਵਡਿਆਇਆ। ਔਰ ਜਦੋਂ ਅਸੀਂ ਉਸ ਦੇ ਬਾਕੀ ਅੰਗ ਵੀ ਦੇਖਦੇ ਹਾਂ, ਸਮਾਜਕ ਰਾਜਸੀ ਢਾਂਚਾ ਕੀ ਹੋਏਗਾ, ਬੀਬੀਆਂ ਔਰ ਮਰਦਾਂ ਦੇ ਬਰਾਬਰੀ ਹਕੂਕ, ਔਰ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਭ ਨੂੰ ਕੁਦਰਤ ਦੀਆਂ ਨਿਯਮਤਾਂ ਮੰਨਣ ਦਾ ਜਿਹੜਾ ਹੈ ਉਹ ਹੱਕ ਉਸ ਦੇ ਵਿੱਚ ਦਿੱਤਾ ਜਾਏਗਾ। ਸੋ ਇਹ ਇੱਕ ਰਿਜ਼ੋਲਵ ਸੀ। 29 ਅਪ੍ਰੈਲ ਨੂੰ ਇਸ ਰਿਜ਼ੋਲਵ ਨੇ ਦੁਨੀਆ ਭਰ ਦੇ ਵਿੱਚ ਇੱਕ ਵੱਡੀ ਖਬਰ ਕ੍ਰੀਏਟ ਕੀਤੀ। BBC ਹੋਏ, ਰੇਡੀਓ ਆਸਟ੍ਰੇਲੀਆ ਹੋਏ, ਇਸ ਦੀ ਚਰਚਾ ਹੋਈ। ਔਰ 30 ਅਪ੍ਰੈਲ ਨੂੰ, ਕਿਉਂਕਿ ਸੁਰਜੀਤ ਸਿੰਘ ਬਰਨਾਲਾ ਪੰਜਾਬ ਦਾ ਮੁੱਖ ਮੰਤਰੀ ਸੀ, ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਸੀ, ਔਰ ਉਹ ਇਸ ਦਾ ਕਿੰਨਾ ਇੰਪੈਕਟ ਸੀ ਇਸ ਡੈਕਲੇਰੇਸ਼ਨ ਦਾ, ਇਹ ਜਾਣਦਿਆਂ ਹੋਇਆਂ ਵੀ ਕਿ ਜਿਹਨਾਂ ਪੰਜਾਂ ਨੇ ਐਲਾਨ ਕੀਤਾ ਉਹ ਉੱਥੋਂ ਜਾ ਚੁੱਕੇ ਸੀ, ਉਹਨਾਂ ਨੇ ਆਪਣਾ ਪਹਿਰਾਵਾ ਬਦਲਿਆ ਔਰ ਉਹ ਨਿਕਲ ਗਏ। ਲੇਕਿਨ ਇਹਦੇ ਬਾਵਜੂਦ 30 ਅਪ੍ਰੈਲ ਨੂੰ ਪੂਰਾ ਫੁੱਲ ਸਕੇਲ ਕਮਾਂਡੋ ਐਕਸ਼ਨ ਦਰਬਾਰ ਸਾਹਿਬ ਦੇ ਉੱਤੇ ਹੋਇਆ ਔਰ ਉਹਨਾਂ ਨੇ ਇੱਕ ਵਾਰ ਫੇਰ ਅੰਦਰ ਅਖੰਡ ਪਾਠ ਵੀ ਖੰਡਿਤ ਕੀਤੇ ਔਰ ਗ੍ਰਿਫਤਾਰੀਆਂ ਵੀ ਲਈਆਂ, ਕੁਝ ਸ਼ਹੀਦੀਆਂ ਵੀ ਹੋਈਆਂ। ਸੋ ਇਹ ਡੈਕਲੇਰੇਸ਼ਨ ਅੱਜ ਜਦੋਂ ਅਸੀਂ 29 ਸਾਲ ਬਾਅਦ ਇਸ ਦੇ ਉੱਤੇ ਗੱਲ ਕਰ ਰਹੇ ਹਾਂ, ਜ਼ਾਹਰ ਹੈ ਬਹੁਤ ਸਾਰੀਆਂ ਨਿਰਾਸ਼ਤਾਵਾਂ ਵੀ ਨੇ। ਇਸ ਮੁਬਾਰਕ ਦਿਨ ਦੇ ਮੌਕੇ ਅਸੀਂ ਉਹਨਾਂ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੂੰ ਆਪਣੀ ਅਕੀਦਤ ਦੇ ਜਿਹੜੇ ਆ ਫੁੱਲ ਭੇਟ ਕਰਦੇ, ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਨਾਲ ਆਪਣਾ ਖੂਨ ਡੋਲ ਕੇ ਜਿਹੜਾ ਇਸ ਖਾਲਿਸਤਾਨ ਦੇ ਕਨਸੈਪਟ ਨੂੰ,
ਖਾਲਿਸਤਾਨ ਦੇ ਡ੍ਰੀਮ ਨੂੰ, ਖਾਲਿਸਤਾਨ ਦੀ ਪ੍ਰਾਪਤੀ ਦੇ ਕਦਮਾਂ ਨੂੰ ਜਿਹੜਾ ਹੋਰ ਵੀ ਜਿਹੜੀ ਹੈ ਬੜੋਤਰੀ ਦਿੱਤੀ, ਅੱਗੇ ਨੂੰ ਤੋਰਿਆ। ਇਸ ਦੇ ਨਾਲ ਹੀ ਅਸੀਂ ਇਹ ਵੀ ਜ਼ਰੂਰ ਆਪਣੇ ਆਪ ਨੂੰ ਐਨਾਲਾਈਜ਼ ਕਰਨ ਦੀ ਜ਼ਰੂਰ ਸਮਰੱਥਾ ਰੱਖੀਏ ਕਿ ਇਸ ਸਾਰੇ ਸਮੇਂ ਦੇ ਵਿੱਚ ਅਸੀਂ ਕੀ ਖੱਟਿਆ, ਕੀ ਗਵਾਇਆ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਗਭਗ 4 ਮਿਲੀਅਨ ਸਿੱਖ ਜਿਹੜੇ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ, ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ ਵਿੱਚ ਵਸਦੇ ਨੇ, ਉਹਨਾਂ ਦੇ ਵਿੱਚ ਰਿਜ਼ੋਲਵ ਅੱਜ ਵੀ ਉਵੇਂ ਹੀ ਹੈ, ਰਾਦਰ ਮੋਰ ਮਜ਼ਬੂਤ ਹੈ ਕੁਝ ਹਾਲਤਾਂ 'ਚ, ਕਿਉਂਕਿ ਪਹਿਲਾ ਫੇਜ਼ ਕਿਸੇ ਵੀ ਸਿਚੁਏਸ਼ਨ ਨਾਲ ਰੋਮਾਂਟਿਸਿਜ਼ਮ ਹੁੰਦਾ ਹੈ, ਜਦੋਂ ਕਿ ਤੁਸੀਂ ਭਾਵਕ ਜਜ਼ਬਾਤੀ ਸਾਂਝ ਕਰਦੇ ਹੋ। ਫਿਰ ਕਿਉਂਕਿ ਰੋਮਾਂਸ ਦੀ ਆਪਣੀ ਉਮਰ ਵੱਡੀ ਨਹੀਂ ਹੁੰਦੀ, ਜਜ਼ਬਾਤ ਦੀ ਆਪਣੀ ਉਮਰ ਵੱਡੀ ਨਹੀਂ ਹੁੰਦੀ, ਜ਼ਮੀਨੀ ਹਕੀਕਤਾਂ ਅਲਟੀਮੇਟਲੀ ਟੇਕ ਓਵਰ ਕਰਦੀਆਂ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਜਿਹੜੇ ਉਸ ਦੌਰ 'ਚ ਬੈਂਡ ਵੈਗਨ ਤੇ ਚੜ੍ਹੇ, ਕੁਝ ਕੁਰਬਾਨ ਹੋਏ, ਕੁਝ ਭਗੌੜੇ ਹੋਏ, ਕੁਝ ਨਿਠੱਲੇ ਹੋ ਗਏ, ਕੁਝ ਘਬਰਾ ਕੇ ਬਹਿ ਗਏ, ਕੁਝ ਜਿਹੜੇ ਨੇ ਉਹ ਬਦਜ਼ਨ ਹੋ ਗਏ ਜੀ। ਲੇਕਿਨ ਅੱਜ ਜਿਹੜੇ ਵੀ ਖੜੇ ਨੇ ਉਹ ਰੀਅਲਿਸਟਿਕ ਫੇਜ਼ ਦੇ ਨੇ, ਜਿਨ੍ਹਾਂ ਦਾ ਅਕੀਦਾ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਜਿਸ ਕਦਰ ਅਸੀਂ ਜੇ ਪਿਛਲੇ 3-4 ਹਫ਼ਤੇ ਦਾ ਜ਼ਿਕਰ ਹੀ ਕਰੀਏ ਕਿ ਉਹ ਸਟਾਕਟਨ ਦੇ ਵਿੱਚ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਇਕੱਠ ਹੋਏ, ਸਰੀ ਦੇ ਵਿੱਚ 2.5 ਲੱਖ ਤੋਂ ਜ਼ਿਆਦਾ 3 ਲੱਖ ਦੇ ਕਰੀਬ ਸਿੱਖਾਂ ਦਾ ਇਕੱਠ ਹੋਏ, ਟੋਰਾਂਟੋ ontario 'ਚ 2-2.5 ਲੱਖ ਸਿੱਖਾਂ ਦਾ ਇਕੱਠ ਹੋਏ, ਨਿਊਯਾਰਕ 60-70 ਹਜ਼ਾਰ ਸਿੱਖਾਂ ਦਾ ਇਕੱਠ ਹੋਏ, ਔਰ ਲੰਡਨ, ਯੂਰਪ, ਜਿੱਥੋਂ ਵੀ ਖਬਰਾਂ ਨੇ, ਸ਼ੁਰੂ ਤੋਂ ਅਖੀਰ ਤੱਕ ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਦੇ ਫਲੋਟ, ਗੂੰਜਾਂ, ਸਟੇਜ ਤੋਂ ਜਿਹੜੀਆਂ ਕਾਰਵਾਈਆਂ ਨੇ। ਸੋ ਇਹ ਗੱਲ ਸਾਬਤ ਕਰਦੀ ਹੈ ਕਿ ਸਿੱਖ ਡਾਇਸਪੋਰਾ ਔਰ 40 ਲੱਖ ਫਿਗਰ ਕੋਈ ਛੋਟੀ ਫਿਗਰ ਨਹੀਂ ਹੁੰਦੀ, ਅੱਜ ਮਜ਼ਬੂਤੀ ਦੇ ਨਾਲ ਇਸ ਲਹਿਰ ਦੀ ਝੰਡਾ ਬਰਦਾਰ ਹੈ। ਪੰਜਾਬ ਦੇ ਹਵਾਲੇ ਨਾਲ ਜ਼ਰੂਰ ਨਿਰਾਸ਼ਤਾਵਾਂ ਨੇ, ਉਹਦੇ 'ਚ ਜਿਹੜਾ ਸਭ ਤੋਂ ਵੱਡਾ ਸ਼ੌਕ ਹੈ, ਮੈਂ ਸਮਝਦਾ ਔਰ ਸਾਡਾ ਫਿਕਰ ਵੀ ਹੈ, ਉਹ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਹਵਾਲੇ ਕਰਨਾ ਜੀ। ਔਰ ਜਿਸ ਤਰੀਕੇ ਨਾਲ ਪੰਜਾਬ ਦੀ ਅਕਾਲੀ ਲੀਡਰਸ਼ਿਪ ਆਪਣੀਆਂ ਪੈੜਾਂ ਤੇ ਚੱਲਦੇ ਆ ਜੂਨ 84 ਵਾਲੀਆਂ, RSS ਦੀ ਹੱਥ ਠੋਕਾ ਬਣੀ ਹੋਈ ਹੈ, ਇਹ ਵੀ ਇੱਕ ਵੱਡਾ ਦੁਖਾਂਤ ਹੈ, ਜਵਾਨੀ ਨਸ਼ਿਆਂ ਦੇ ਹਵਾਲੇ ਹੈ। ਔਰ ਮੈਂ ਅੱਜ ਦੇ ਦਿਨ ਆਪਣੀ ਲੀਡਰਸ਼ਿਪ ਨੂੰ ਵੀ ਪੰਥਕ ਸਫਾਂ 'ਚ ਜਿਹੜੇ ਵਿਚਰਦੇ ਨੇ ਔਰ ਜਿਨ੍ਹਾਂ ਨੇ ਪਿਛਲੇ ਪੀਰੀਅਡ 'ਚ ਸੇਵਾ ਕੀਤੀ ਹੈ, ਉਹਨਾਂ ਨੂੰ ਵੀ ਮੈਂ ਇਸ ਦੋਸ਼ ਤੋਂ ਬਰੀ ਨਹੀਂ ਕਰਦਾ ਕਿ ਉਹਨਾਂ ਨੇ ਵੀ ਜਿਹੜਾ ਇਸ ਸਾਰੇ ਨੂੰ ਮਹਿਜ਼ ਉਸ ਚੈਲੰਜ ਦੇ ਤੌਰ ਤੇ ਨਹੀਂ ਲਿਆ। ਨਹੀਂ ਤਾਂ ਇਹ ਨਾ ਲੱਗੇ ਕਿ ਤੁਹਾਨੂੰ ਆਪਣੀ ਜਿਹੜੀ ਨਾਲ ਦੀ ਜਥੇਬੰਦੀ ਆ ਉਹ ਵੱਡੀ ਦੁਸ਼ਮਣ ਲੱਗੇ ਸਰਕਾਰ ਨਾਲੋਂ ਵੀ। ਔਰ ਜੇ ਇਹ ਸਾਡੀਆਂ ਧਿਰਾਂ ਸਿਰ ਜੋੜ ਕੇ ਅੱਜ ਵੀ ਤੁਰੀਆਂ ਹੁੰਦੀਆਂ ਜਾਂ ਤੁਰ ਪੈਣ, ਤੇ ਫਿਰ ਪੰਜਾਬ ਦੇ ਲੋਕ ਇਹ ਨਾ ਦੇਖਣ ਵੀ ਕਦੇ ਬੀਜੇਪੀ ਜਿਹੜੀ ਆ ਆਪਣਾ ਜਾਲ ਸੁੱਟ ਰਹੀ ਹੈ, ਕਿਵੇਂ ਫਸਾਉਣਾ ਹੈ, ਕੋਈ ਆਮ ਆਦਮੀ ਪਾਰਟੀ ਆਪਣਾ ਜਾਲ ਸੁੱਟ ਰਹੀ ਹੈ, ਜਾਂ ਲੋਕ ਜਿਹੜੇ ਨੇ ਉਸ ਵਿਸ਼ੇਸ਼ ਸਰਕਲ 'ਚ ਕਾਂਗਰਸ ਔਰ ਅਕਾਲੀਆਂ ਦੇ ਵਿਚਕਾਰ ਫਸੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਪਾਰਟ ਸਾਡੀ ਫੇਲਿਅਰ ਹੈ। ਜੁਝਾਰੂ ਲਹਿਰ ਨੇ ਜੋ ਕਾਰਨਾਮੇ ਕੀਤੇ, ਸਾਨੂੰ ਹਮੇਸ਼ਾ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋ ਆਣਿਆਂ, ਹਵਾਰਿਆਂ ਤੇ ਹਮੇਸ਼ਾ ਮਾਣ ਰਹੇਗਾ। ਅੱਜ ਵੀ ਉਹ ਜਗਤਾਰ ਸਿੰਘ ਹਵਾਰਾ ਹੋਏ, ਬਲਵੰਤ ਸਿੰਘ ਰਾਜੋ ਆਣਾ ਹੋਏ, ਉਸ ਸਪਿਰਿਟ ਨੂੰ ਉਹਨਾਂ ਨੇ ਕਾਇਮ ਰੱਖਿਆ ਹੋਇਆ। ਔਰ ਕਦੇ ਵੀ ਪੰਜਾਬ ਦੇ ਹਵਾਲੇ ਨਾਲ ਮੈਂ ਸਮਝਦਾ ਕਿ ਕੋਈ ਇਹ ਕਹੇ ਜੀ ਕੌਮ ਦੌੜ ਗਈ, ਕੌਮ ਚਲੀ ਗਈ, ਕੋਈ ਗੱਲ ਇਹ ਨਹੀਂ। ਪਿੰਡਾਂ ਵਾਲਿਆਂ ਦਾ ਜਨਮ ਦਿਨ ਸਮਾਗਮ ਫਤਿਹਗੜ੍ਹ ਸਾਹਿਬ 'ਚ ਹੋਇਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਫਲੌਕ ਕੀਤੇ ਨੇ ਉੱਥੇ। ਔਰ ਜਦੋਂ ਵੀ ਕੋਈ ਐਕਟੀਵਿਟੀ ਹੁੰਦੀ ਹੈ, ਸੋ ਅਸੀਂ ਜਿੱਥੇ ਇਸ ਦਿਨ ਨੂੰ ਯਾਦ ਕਰਾਂਗੇ, ਕੱਲ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਮਾਗਮ ਹੋ ਰਹੇ ਨੇ। ਔਰ ਕੱਲ ਦਾ ਇਹ ਪ੍ਰੋਗਰਾਮ ਅਸੀਂ ਜਿਵੇਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਕੱਲ ਅਸੀਂ ਸੱਚੋ ਸੱਚ ਗੁਰਦੁਆਰਾ ਗਲੈਨ ਰੌਕ ਨਿਊ ਜਰਸੀ ਤੋਂ ਕਰਾਂਗੇ, ਕਿਉਂਕਿ ਕੱਲ ਦਾ ਵਿਸ਼ੇਸ਼ ਸਮਾਗਮ ਗਲੈਨ ਰੌਕ ਨਿਊ ਜਰਸੀ 'ਚ ਖਾਲਿਸਤਾਨ ਡੈਕਲੇਰੇਸ਼ਨ ਡੇ ਨੂੰ ਸਮਰਪਿਤ ਹੋ ਰਿਹਾ। ਔਰ ਉਸ ਪ੍ਰੋਗਰਾਮ ਦੀ 2-2.5 ਘੰਟੇ ਦੀ ਕਵਰੇਜ ਲਾਈਵ ਗਲੈਨ ਰੌਕ ਤੋਂ ਹੋਏਗੀ। ਔਰ ਜਿਹੜਾ ਪੈਟਰਨ ਹੁੰਦਾ ਹੈ, ਪੰਜ ਸਿੰਘ ਜਿਹੜੇ ਨੇ ਉਹ ਨਿਸ਼ਾਨ ਸਾਹਿਬ ਨੂੰ ਸੈਲਿਊਟ ਕਰਦੇ ਨੇ, ਔਰ ਬਾਕੀ ਜਿਹੜਾ ਦੀਵਾਨ ਦਾ ਪ੍ਰੋਗਰਾਮ ਹੁੰਦਾ ਹੈ, ਸਪੀਚਜ਼ ਔਰ ਦੂਸਰਾ ਪਾਰਟ। ਸੋ ਇਹ ਵੀ ਸਾਡਾ ਇੱਕ ਐਡਿਡ ਫੀਚਰ ਹੈ। ਬੇਸ਼ੱਕ ਅਸੀਂ ਟੋਰਾਂਟੋ ਦਾ ਪ੍ਰੋਟੈਸਟ ਮੋਦੀ ਦੇ ਖਿਲਾਫ ਥਰੂ ਸਕਾਈਪ ਲਾਈਵ ਕੀਤਾ ਸੀ, ਪਰ ਇਸ ਵਾਰ ਜਿਹੜਾ ਲਾਈਵ ਕੱਲ ਕਰਨ ਦੀ ਪਲੈਨਿੰਗ ਹੈ, ਔਰ ਸਤਿਗੁਰੂ ਰਹਿਮਤ ਕਰਨ ਐਵਰੀਥਿੰਗ ਗੋਜ਼ ਫਾਈਨ, ਉਹ ਅਸੀਂ ਜਿਹੜਾ ਲੇਟੈਸਟ ਟੈਕਨੋਲੋਜੀ ਅਸੀਂ ਅਪਣਾਈ ਹੈ, ਔਰ ਇਹ ਸਾਨੂੰ
ਹੁਣ ਐਕਸੈਸ ਦੇਗੀ। ਕੱਲ ਦਾ ਸਾਡੀ ਇਹ ਪਹਿਲੀ ਲਾਈਵ ਅਟੈਂਪਟ ਹੋਏਗਾ। ਉਸ ਤੋਂ ਬਾਅਦ ਅਸੀਂ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਮੇਜਰ ਪੈਰੀਡਸ ਦੇ ਵੀ ਨੇ ਉਹਨਾਂ ਨੂੰ ਲਾਈਵ ਕਵਰ ਕਰ ਸਕਾਂਗੇ। ਔਰ ਇਸੇ ਰੋ ਦੇ ਵਿੱਚ ਇਸ ਤੋਂ ਅਗਲੇ ਸੈਚਰਡੇ ਫਿਰ ਜਿਹੜਾ ਕਾਰਟਰੇਟ 'ਚ ਜਿਹੜੀ ਸਿਟੀ ਹਾਲ 'ਚ ਸਪੈਸ਼ਲ ਪੈਰੇਡ ਹੁੰਦੀ ਹੈ ਉਹਨੂੰ ਵੀ ਅਸੀਂ ਲਾਈਵ ਕਵਰ ਕਰਾਂਗੇ। ਸੋ ਅਸੀਂ ਇਹ ਆਸ ਵੀ ਕਰਦੇ ਹਾਂ ਜਿੱਥੇ ਜਿੱਥੇ ਸਿੱਖ ਸੰਗਤਾਂ ਨੇ ਕਿ ਆਪਣੇ ਗੁਰਦੁਆਰਿਆਂ 'ਚ ਹੋ ਸਕਦਾ ਹੈ ਕਈ ਥਾਂ ਇਹ ਸੰਭਵ ਨਾ ਹੁੰਦਾ ਹੋਏ ਕਿ ਬੁੱਧਵਾਰ ਦੀਵਾਨ ਕਰ ਸਕਣ ਜੀ, ਪਰ ਐਤਵਾਰ ਦਾ ਦੀਵਾਨ ਜਿਹੜਾ ਹੈ ਜਿੱਥੇ ਵੀ ਹੋਏ ਉੱਥੇ ਜਿੱਥੇ ਅਸੀਂ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਆਪਣੀ ਯਾਦ 'ਚ ਲਿਆਈਏ ਉੱਥੇ ਅਸੀਂ ਇਹ ਰਿਜ਼ੋਲਵ ਵੀ ਦੁਹਰਾਈਏ ਕਿ ਖਾਲਿਸਤਾਨ ਦੀ ਪ੍ਰਾਪਤੀ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਇਸ ਦੀ ਪ੍ਰਾਪਤੀ ਤੱਕ ਅਸੀਂ ਆਰਾਮ ਨਾਲ ਨਹੀਂ ਬੈਠਾਂਗੇ। ਕੌਮਾਂ ਦੀ ਜ਼ਿੰਦਗੀ 'ਚ ਆਜ਼ਾਦੀ ਦੇ ਸੰਘਰਸ਼ 2-3 ਦਹਾਕੇ ਕੋਈ ਲੰਮਾ ਸਮਾਂ ਨਹੀਂ ਹੁੰਦਾ। ਸਦੀਆਂ ਕੌਮਾਂ ਲੜਦੀਆਂ ਨੇ। ਕਈ ਵਾਰ ਸਕਾਟਿਸ਼ ਲੋਕਾਂ ਨੇ ਕਿਸ ਤਰੀਕੇ ਨਾਲ 4 ਸਦੀਆਂ ਬਾਅਦ ਆਪਣਾ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ ਉਸ ਹੱਕ ਨੂੰ ਲਿਆ। ਸੋ ਇਹ ਨਿਰਾਸ਼ਤਾ ਵਾਲੀ ਕੋਈ ਗੱਲ ਨਹੀਂ ਹੈ। ਮੈਂ ਸਮਝਦਾ ਵੀ ਇਹਨਾਂ ਲਗਭਗ 3 ਦਹਾਕਿਆਂ ਦੇ ਵਿੱਚ ਅਸੀਂ ਬਹੁਤ ਸ਼ਾਨਦਾਰ ਇਤਿਹਾਸ ਸਿਰਜਿਆ। ਸਾਡੇ ਮਿਲਟਰੀ ਟਾਰਗੇਟ ਹੋਣ, ਸਾਡੇ ਨੌਜਵਾਨਾਂ ਦੀ ਬਹਾਦਰੀ ਹੋਏ, ਸਾਡੀ ਬੀਬੀਆਂ ਦਾ ਸਦਕ ਹੋਏ ਔਰ ਜਿਸ ਕਦਰ ਛੋਟੀ ਛੋਟੀ ਉਮਰਾਂ ਦੇ ਬੱਚੇ 13-13 14-14 ਸਾਲ ਦੀ ਉਮਰ ਦੇ ਮੈਦਾਨ 'ਚ ਕੁੱਦੇ, ਉਹ ਭਾਈ ਜਗਰਾਜ ਸਿੰਘ, ਤੂਫਾਨ ਸਿੰਘ ਵਰਗੇ ਹੋਣ, ਉਹ ਛੋਟੀ ਛੋਟੀ ਉਮਰਾਂ ਦੇ। ਕਦੇ ਕਰਤਾਰ ਸਿੰਘ ਸਰਾਭੇ ਦੀਆਂ ਤਾਂ ਕਹਾਣੀਆਂ ਹੀ ਅਸੀਂ ਸੁਣੀਆਂ ਕਿਉਂਕਿ ਉਹ ਪੁਰਾਣੀ ਜਨਰੇਸ਼ਨ ਸੀ ਕਿ ਜੀ 14-15 ਸਾਲ ਦਾ ਮੁੰਡਾ ਤੁਰਿਆ, 20-21 ਸਾਲ ਦਾ ਫਾਂਸੀ ਲੱਗ ਗਿਆ। ਪਰ ਅਸੀਂ ਤਾਂ ਆਪਣੀਆਂ ਅੱਖਾਂ ਦੇ ਨਾਲ ਦੇਖੇ ਕਿ ਵੀ ਕਿਵੇਂ ਇਸ ਦੌਰ ਦੇ ਵਿੱਚ ਵੀ ਬਿਲਕੁਲ ਹਲਕੀ ਉਮਰਾਂ ਦੇ ਬੱਚੇ, ਕਈ ਹਾਲਤਾਂ 4-4 3-3 ਭੈਣਾਂ ਦੇ ਇਕੱਲੇ ਭਰਾ, ਔਰ ਉਸ ਸਾਰੇ ਮਮਤਾ ਦੇ ਮੋਹ ਨੂੰ ਛੱਡ ਕੇ ਉਹ ਸਾਰੇ ਨੂੰ ਕ੍ਰਾਸ ਕਰਕੇ ਪੰਥ ਦੀ ਆਜ਼ਾਦੀ ਦੇ ਲਈ ਉਹਨਾਂ ਨੇ ਆਪਣੀਆਂ ਜਾਨਾਂ ਦੇ ਨਜ਼ਰਾਨੇ ਭੇਟ ਕੀਤੇ ਨੇ। ਔਰ ਅਸੀਂ ਅਕਿਰਤ ਕਣ ਨਾ ਬਣੀਏ। ਅਸੀਂ ਔਰ ਬਹੁਤ ਸਾਰੇ ਇਸ ਮੁਲਕ ਦੇ ਵਿੱਚ ਹੀ, ਅਮਰੀਕਾ 'ਚ ਮੈਂ ਇੱਕ ਅੰਦਾਜ਼ੇ ਨਾਲ ਕਹਿ ਸਕਦਾ ਕਿ 2 ਲੱਖ ਦੇ ਕਰੀਬ ਐਸੇ ਲੋਕ ਹੋਣਗੇ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਲਈ ਹੈ। ਇਹ ਨਹੀਂ ਹੈ ਵੀ 2 ਲੱਖ ਇਕੱਲਿਆਂ ਨਹੀਂ ਲਈ ਹੈ। ਜੇ ਇੱਕ ਨੇ ਲਈ, ਉਹਦੀ ਵਾਈਫ, ਬੱਚੇ, ਮਾਪਿਓ, ਭਰਾ, ਕਿਉਂਕਿ ਅਸਾਈਲਮ ਪੇਸ ਫਾਸਟ ਹੁੰਦਾ ਹੈ, ਸਾਰੇ ਟੱਬਰਾਂ ਦੇ ਟੱਬਰ ਆ ਗਏ। ਤੇ ਜਿਨ੍ਹਾਂ ਦੀ ਬਦੌਲਤ ਆਏ, ਜੇ ਅਸੀਂ ਉਹਨਾਂ ਦੇ ਡੁੱਲੇ ਖੂਨ ਨੂੰ ਸੈਲੂਟ ਨਾ ਕਰੀਏ ਔਰ ਜਿਹੜਾ ਉਹਨਾਂ ਦਾ ਰਿਜ਼ੋਲਵ ਸੀ ਆਜ਼ਾਦੀ ਦਾ, ਖਾਲਿਸਤਾਨ ਦੀ ਪ੍ਰਾਪਤੀ ਦਾ, ਉਸ ਲਈ ਆਪਣਾ ਬਣਦਾ ਯੋਗਦਾਨ ਨਾ ਪਾਈਏ ਤਾਂ ਫਿਰ ਅਸੀਂ ਅਕਿਰਤ ਕਣ ਹੈ। ਤੇ ਭਾਈ ਗੁਰਦਾਸ ਯਾਦ ਕਰਵਾਉਂਦੇ ਨੇ ਕਿ ਅਕਿਰਤ ਕਣ ਜਿਹੜੇ ਨੇ ਉਹ ਧਰਤੀ ਵੀ ਕਹਿੰਦੀ ਹੈ ਕਿ ਵੀ ਇਹ ਮੇਰੇ ਤੇ ਭਾਰ ਨੇ ਜੀ। ਸੋ ਅਸੀਂ ਇੱਕ ਪਾਸੇ ਇਹ ਠੀਕ ਹੈ ਕਿ ਸਫ਼ਰ ਇੰਦਰਾ ਗਾਂਧੀ ਤੋਂ ਅੱਜ ਨਰਿੰਦਰ ਮੋਦੀ ਤੱਕ 12-14 ਪ੍ਰਾਈਮ ਮਿਨਿਸਟਰ ਬਦਲੇ ਔਰ ਇਹਨਾਂ 29 ਸਾਲਾਂ 'ਚ ਜਿਹੜੇ ਲੋਕ ਕਈ ਵਾਰ ਇੱਥੇ ਬੜੇ ਬੀਬੇ ਬਣ ਕੇ ਸਲਾਹ ਵੀ ਦੇਣਗੇ, ਖਾਸ ਤੌਰ ਤੇ ਵਪਾਰੀ ਕਿਸਮ ਦੇ ਜਿਹੜੇ ਲੋਕ ਹੁੰਦੇ ਨੇ, ਉਹ ਕਹਿਣਗੇ ਡਾਕਟਰ ਸਾਹਿਬ ਬਾਕੀ ਠੀਕ ਹੈ, ਜੇ ਖਾਲਿਸਤਾਨ ਤੋਂ ਕੁਛ ਥੋੜਾ ਬਹੁਤ ਅਨੰਦਪੁਰ ਦਾ ਮਤਾ ਹੋ ਜਾਏ, ਦੂਸਰਾ ਹੋ ਜਾਏ। ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਜੇ ਮੈਂ ਅੱਜ ਮੈਨੂੰ ਕੋਈ ਇਹ ਕਹੇ ਤਾਂ ਮੈਂ ਇਹੀ ਕਹਾਂਗਾ ਕਿ ਇਹਨਾਂ 29 ਸਾਲਾਂ ਦੇ ਵਿੱਚ ਜਦੋਂ ਤੋਂ ਖਾਲਿਸਤਾਨ ਐਲਾਨਿਆ ਗਿਆ, ਕੋਈ ਸੂਰਜ ਐਸਾ ਨਹੀਂ ਚੜਿਆ ਭਾਰਤ ਦੀ ਧਰਤੀ ਤੇ ਜਿਨੇ ਮੈਨੂੰ ਇਹ ਯਕੀਨ ਕਰਵਾਇਆ ਹੋਇਆ ਕਿ ਭਾਰਤ ਦੇ ਵਿੱਚ ਸਿੱਖਾਂ ਦੀ ਸਥਿਤੀ ਬਦਲ ਗਈ ਹੈ, ਭਾਰਤ ਦੇ ਹਾਕਮਾਂ ਦਾ ਰਵੱਈਆ ਬਦਲ ਗਿਆ। ਹੁਣ ਤਾਂ ਜਿਹੜਾ ਇਹਨਾਂ ਦਾ ਜਿਹੜਾ ਟੂਡੀ ਬੱਚਾ ਹੈ ਬਾਦਲ, ਉਹ ਜਾ ਕੇ ਜੇ ਉੱਥੇ ਨਾਰਥ ਇੰਡੀਆ ਦੀ ਉਸ ਮੀਟਿੰਗ ਕੌਂਸਲ ਚੀਫ ਮਿਨਿਸਟਰ 'ਚ ਕਹਿੰਦਾ ਹੈ ਕਿ ਜੀ ਜੇ ਇਹੀ ਰਿਹਾ ਹਾਲ, ਸਾਨੂੰ ਬੜੀ ਇਨਸਾਫ ਦੀ ਆਸ ਹੈ, ਮੈਂ ਪਾਸੇ ਹੋ ਜਾਵਾਂਗਾ, ਫਿਰ ਇਹ ਛੱਤੀਸਗੜ੍ਹ ਬਣ ਜਾਏਗਾ ਔਰ ਇਹ ਬਿਲਕੁਲ ਪੰਜਾਬ ਕੰਟਰੋਲ 'ਚ ਨਹੀਂ ਰਹੇਗਾ। ਸੋ ਜੇ ਅੱਜ ਇਸ ਉਹਦਾ ਆਪਣਾ ਐਂਗਲ ਹੈ, ਹੋ ਸਕਦਾ ਕੋਈ ਨੌ ਨੂੰ ਚੰਗਾ ਮਹਿਕਮਾ ਦਿਵਾਣਾ ਹੋਏ ਜਾਂ ਕੋਈ ਹੋਰ ਅੰਦਰੂਨੀ ਕਹਾਣੀ ਹੋਏ, ਇਹ ਤਾਂ ਖੁਦਗਰਜ਼ ਆਦਮੀ ਹੈ। ਪਰ ਮੈਂ ਇਹ ਦੱਸ ਰਿਹਾ ਵੀ ਇਹ ਗੱਲ ਜੇ ਹੁਣ ਇਸ ਕਿਸਮ ਦੇ ਟੋਡੀ ਬੱਚੇ ਵੀ ਕਹਿਣ ਤੇ ਮਜਬੂਰ ਨੇ ਕਿ ਸਿੱਖਾਂ ਦੇ ਲਈ ਨਾ ਕਾਂਗਰਸੀ ਰਜੀਮ, ਨਾ ਬੀਜੇਪੀ, ਨਾ ਚੰਦਰ ਸ਼ੇਖਰ, ਨਾ ਵੀਪੀ ਸਿੰਘ, ਨਾ ਕੋਈ ਹੋਰ ਬਦਲਿਆ, ਤਾਂ ਫਿਰ ਮੇਰਾ ਖਿਆਲ ਹੈ ਵੀ 29 ਸਾਲਾਂ ਬਾਅਦ ਹਕੂਮਤ ਦੀਆਂ ਨੀਤੀਆਂ ਨਹੀਂ ਬਦਲੀਆਂ, ਉਹ ਸਾਰੇ ਭਾਰਤ ਨੂੰ ਹਿੰਦੂ ਬਣਾਉਣ ਤੇ ਤੁਲੇ ਹੋਏ ਨੇ। ਤੇ ਐਸਾ ਕੀ ਕਾਰਨ ਹੈ ਕਿ ਉਸ ਆਜ਼ਾਦ ਪੰਥ ਦਾ ਆਪਣੇ ਆਪ ਨੂੰ ਹਿੱਸਾ ਕਹਿਣ ਵਾਲੀ ਕੌਮ ਦਿਲਗੀਰੀ ਚ ਆਏ, ਟੈਂਦੀ ਕਲਾ ਚ ਹੋਏ, ਸਿਰ ਸੁੱਟਿਆ ਹੋਏ, ਜਿਨ੍ਹਾਂ ਨੇ ਕੁਝ ਨਹੀਂ ਕੀਤਾ ਹੋਇਆ ਉਹੀ ਨੈਗੇਟਿਵ ਗੱਲਾਂ ਕਰਨ, ਜਿਹੜੇ ਤਾਂ ਕਰਨ ਵਾਲੇ ਨੇ। ਜੇਲ੍ਹ ਚ ਬੇੜੀਆਂ ਹੱਥਕੜੀਆਂ ਚ ਜਕੜਿਆ ਹਵਾਰਾ ਅੱਜ ਵੀ ਦਹਾੜਦਾ, ਕੋਈ ਕਿਸੇ ਦੇ ਕੋਈ ਮਨੋਬਲ ਨੂੰ ਕੋਈ ਤੋੜ ਸਕਦਾ? ਆਜ਼ਾਦੀ
ਸਟੇਟ ਆਫ ਮਾਈਂਡ ਹੈ। ਇਹ ਤੁਸੀਂ ਜਿੱਤਦੇ ਜਾਂ ਹਾਰਦੇ ਆਪਣੇ ਅੰਦਰ ਨਾਲ ਹੋ। ਤੇ ਅਸੀਂ ਇੱਥੇ ਆਰਾਮਪ੍ਰਸਤ ਘਰਾਂ 'ਚ ਬੈਠੇ ਔਰ ਕਿਸ ਕਿਸਮ ਦੇ ਜਿਹੜੇ ਨੇ ਕਾਰੋਬਾਰ ਅਸੀਂ ਜਿਹੜਾ ਉਹਨਾਂ ਨੂੰ ਐਕਸਪੈਂਡ ਕਰਨ ਲਈ ਦਿਨ ਰਾਤ ਸੋਚਦੇ, ਤੇ ਇਹ ਖਿਆਲ ਕਿਉਂ ਨਹੀਂ ਆਉਂਦਾ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਕਿ ਅਸੀਂ ਯਤਨ ਕਰੀਏ, ਆਪਣਾ ਯੋਗਦਾਨ ਪਾਈਏ। ਔਰ ਮੈਂ ਕਨਕਲੂਡ ਕਰਾਂ, ਅਕਸਰ ਮੈਂ ਪ੍ਰੈਜ਼ੀਡੈਂਟ ਕੈਨੇਡੀ ਦੇ ਇਹ ਸ਼ਬਦ ਦੁਹਰਾਉਂਦਾ ਇਸ ਕਿਸਮ ਦੇ ਮੌਕਿਆਂ ਤੇ, ਕਿ ਜਿਹਦੇ 'ਚ ਉਹਨਾਂ ਨੇ ਆਪਣੇ ਦੇਸ਼ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਵੀ ਆਲਵੇਜ਼ ਐਸਕ what nation is doing for us, we never ask what we are doing for the nation। ਜੀ ਜੀ ਅਸੀਂ ਇਹ ਪੁੱਛਦੇ ਹਾਂ ਕਿ ਜੀ ਇਹ ਬਣੇਗਾ ਕੀ ਹੋਏਗਾ, ਉਹਦੇ 'ਚ ਫਲਾਣੇ ਦੇ ਕੀ ਹੱਕ ਹੋਣਗੇ, ਢਿਮਕੇ ਦੇ ਕੀ ਹੋਣਗੇ। ਅਸੀਂ ਸਿੱਖਾਂ ਦੇ ਮੁੰਡੇ ਕੁੜੀਆਂ ਨਹੀਂ ਹੈਗੇ। ਇਹ ਸਾਡਾ ਨਹੀਂ ਫਰਜ਼ ਹੈ ਕਿ ਅਸੀਂ ਆਪਣੇ ਆਪ ਨੂੰ ਪੁੱਛੀਏ ਕਿ ਵੀ ਅਸੀਂ ਇਸ ਕੌਮ ਦੇ ਬਣ ਰਹੇ ਘਰ 'ਚ ਜਿਹਦੇ 'ਚ 1.5 ਲੱਖ ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਨੇ ਆਪਣੀ ਰੱਤ ਡੋਲੀ ਹੈ, ਜਿੱਥੇ ਕਿੰਨੇ ਘਰ ਬਰਬਾਦ ਹੋਏ ਨੇ, ਕਿੰਨੇ ਮਾਪਿਓ ਜਿਹੜੇ ਨੇ ਅੱਜ ਉਹਨਾਂ ਬੱਚਿਆਂ ਤੋਂ ਬਿਨਾਂ ਬੁਢਾਪੇ ਨੂੰ ਜਿਹੜੇ ਨੇ ਜੀ ਰਹੇ ਨੇ, ਔਰ ਕਿੰਨੀਆਂ ਪਤਨੀਆਂ ਜਿਨ੍ਹਾਂ ਦੇ ਪਤੀ ਚਲੇ ਗਏ, ਕਿਵੇਂ ਉਹਨਾਂ ਨੇ ਬੱਚਿਆਂ ਨੂੰ ਪਾਲਿਆ। ਉਹਨਾਂ ਦੇ ਕੋਈ ਖਾਸ ਕੋਈ ਬਣਾਉਣਾ ਸੀ? ਇਹ ਤਾਂ ਕੌਮ ਦਾ ਘਰ ਹੈ। ਕੌਮ ਦੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਰਹਿਣ ਦਾ ਕਨਸੈਪਟ ਹੈ। ਸੋ ਮੈਂ ਸਮਝਦਾ ਵੀ ਇਸ ਨੋਟ ਦੇ ਉੱਤੇ ਮੈਂ ਇਸ ਸੈਗਮੈਂਟ ਨੂੰ ਕਨਕਲੂਡ ਕਰਦਾ ਕਿ ਅਸੀਂ ਆਪਣਾ ਫਰਜ਼ ਪਛਾਣੀਏ, ਔਰ ਜੇ ਅਸੀਂ ਉਸ ਧਰਤੀ ਦੇ ਉੱਤੇ ਆਪਣੇ ਹੋਮਲੈਂਡ ਨੂੰ ਆਜ਼ਾਦ ਨਹੀਂ ਕਰਵਾ ਸਕੇ, ਤੇ ਫਿਰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜੋ ਹਸ਼ਰ ਬੁੱਧ ਧਰਮ ਦਾ ਉੱਥੇ ਹੋਇਆ, ਉਹੀ ਹਸ਼ਰ ਸਾਡਾ ਵੀ ਹੋਣ ਜਾ ਰਿਹਾ। ਪਰ ਅਸੀਂ ਕਰਮ ਦੇ ਵਿੱਚ ਯਕੀਨ ਰੱਖਦੇ ਹਾਂ, ਗੁਰੂ ਸਾਹਿਬ ਦੇ ਉਸ ਫੇਥ ਦੇ ਵਿੱਚ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਉਸ 'ਚ ਯਕੀਨ ਰੱਖਦੇ ਹਾਂ ਕਿ ਪੰਥ ਖਾਲਸਾ ਖੇਤੀ ਮੇਰੀ, ਹੋਂ ਸੰਭਾਲ ਕਰੋ ਤਿਸ ਕੇਰੀ। ਉਸ ਧਰਤੀ ਤੇ ਜ਼ਰੂਰ ਇਹ ਖਾਲਿਸਤਾਨ ਦੀ ਆਜ਼ਾਦੀ ਦਾ ਸੂਰਜ ਵੀ ਰੁਮਕੇਗਾ, ਔਰ ਇੱਕ ਦਿਨ ਐਸਾ ਜ਼ਰੂਰ ਹੋਏਗਾ, ਔਰ ਇਹ ਕੋਈ ਵਿਸ਼ਫੁਲ ਥਿੰਕਿੰਗ 'ਚ ਨਹੀਂ, ਐਸਾ ਸੂਰਜ ਚੜ੍ਹਾਉਣ ਦੇ ਲਈ ਸਾਨੂੰ ਯਤਨ ਕਰਨਾ ਪਏਗਾ ਤਾਂ ਕਿ ਖਾਲਸਾ ਉਸ ਧਰਤੀ ਤੇ ਆਜ਼ਾਦ ਵਿਚਰ ਸਕੇ ਜੀ। ਸੋ ਇਸ ਮੁਬਾਰਕ ਦਿਨ ਵੀ ਹੈ। ਡੈਕਲੇਰੇਸ਼ਨਸ ਕੌਮ ਦੀਆਂ ਸੈਲੀਬ੍ਰੇਸ਼ਨਸ ਹੁੰਦੀਆਂ, 4 ਜੁਲਾਈ ਇੱਥੇ ਸੈਲੀਬ੍ਰੇਟ ਹੁੰਦੀ ਹੈ। ਕਿਸੇ ਨੂੰ ਨਹੀਂ ਯਾਦ ਅਮਰੀਕਨ ਨੂੰ ਸੰਵਿਧਾਨ ਕਦੋਂ ਬਣਿਆ ਸੀ, ਪਰ 4 ਜੁਲਾਈ ਨੂੰ ਸਪੈਸ਼ਲ ਆਤਿਸ਼ਬਾਜ਼ੀ ਹੁੰਦੀ ਹੈ, ਫਾਇਰਵਰਕਸ, 4 ਜੁਲਾਈ ਪਰੇਡਸ ਹੁੰਦੀਆਂ ਨੇ। ਸੋ ਇਹ 29 ਅਪ੍ਰੈਲ ਵੀ ਜਿਹੜਾ ਥਾਂ ਇੱਕ ਦਿਨ ਆਏਗਾ, ਇਹ ਖਾਲਿਸਤਾਨ ਦੇ ਵਿੱਚ ਇਹ ਡੈਕਲੇਰੇਸ਼ਨ ਡੇ 4 ਜੁਲਾਈ ਵਾਲੀ ਮਾਨਤਾ ਹੀ ਹਾਸਲ ਕਰੇਗਾ। ਸੋ ਅਸੀਂ ਇਸ ਮੁਬਾਰਕ ਦਿਨ ਦੇ ਮੌਕੇ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਜੀ ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।